ਰਾਜਗੁਰਮੀਤ ਸਿੰਘ ਜੀ, ਟਰੱਕਿੰਗ ਤੋਂ ਪਹਿਲਾਂ ਇੱਕ ਜ਼ਰੂਰੀ ਆਪਾਂ ਨਿਊਜ਼ ਸਾਂਝੀ ਕਰਨੀ ਆ। ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਰਸ਼ੀਆ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਆ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਪੁਟਿਨ ਨੇ ਰਿਜ਼ਰਵਿਸਟ ਨੂੰ ਕਾਲ ਕੀਤਾ ਹੈਗਾ ਵੀ ਹਰ ਇੱਕ ਬੰਦੇ ਨੂੰ ਜੁਆਇਨ ਕਰਨਾ ਪਊਗਾ ਯੂਕਰੇਨ ਦੇ ਅਗੇਂਸਟ, ਤੇ 1300 ਤੋਂ ਵੱਧ ਲੋਕ ਅਰੈਸਟ ਹੋਏ ਆ ਤੇ ਉੱਥੋਂ ਦੀਆਂ ਸਾਰੀਆਂ ਫਲਾਈਟਾਂ ਬੁੱਕ ਹੋ ਗਈਆਂ। ਲੋਕਾਂ ਨੇ ਰਸ਼ੀਆ ਤੋਂ ਹੁਣ ਬਾਹਰ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਦੇ ਕੋਲ ਫਲਾਈਟਸ ਨਹੀਂ ਮਿਲ ਰਹੀਆਂ ਹੈਗੀਆਂ। ਜੀ ਬਿਲਕੁਲ ਉਹਨੇ ਪੁਤਿਨ ਨੇ ਕਿਹਾ ਸੀਗਾ ਵੀ ਪਾਰਸ਼ਲ ਮੋਬਿਲਾਈਜੇਸ਼ਨ 3 ਲੱਖ ਜਿਹੜੇ ਲੋਕਾਂ ਨੂੰ ਯੂਕਰੇਨ ਦੇ ਵਿੱਚ ਘੱਲਣਾ ਸੀ, ਜਿਨ੍ਹਾਂ 'ਚ ਆਮ ਲੋਕ ਮੇ ਬੀ ਡਰਾਫਟਿੰਗ ਜਾਂ ਕੁਛ ਇੱਦਾਂ ਦਾ ਹੋਵੇ। ਸੋ ਉਸ ਤੋਂ ਡਰਦੇ ਪਹਿਲਾਂ ਹੀ ਲੋਕ ਜਿਹੜੇ ਆ ਉਹ ਉੱਥੋਂ ਨਿਕਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਇੱਕ ਟਾਈਮ ਦੇ ਉੱਤੇ ਪੁਤਿਨ ਨੇ ਜਿਹੜੀਆਂ ਗੱਲਾਂ ਨੂੰ ਲੁਕਾ ਕੇ ਰੱਖਿਆ ਸੀਗਾ ਰੂਸੀ ਲੋਕਾਂ ਤੋਂ, ਪਰ ਹੁਣ ਉਸਨੇ ਆਪਣੀ ਉਸ ਸਟ੍ਰੈਟਜੀ ਨੂੰ ਬਦਲਦੇ ਹੋਏ ਲੋਕਾਂ ਨੂੰ ਹੀ ਇਸ ਜੰਗ ਦੇ ਵਿੱਚ ਸੁੱਟਣ ਦਾ, ਝੋਕਣ ਦਾ ਜਿਹੜਾ ਫੈਸਲਾ ਉਹ ਲਿਆ ਆ। ਤੇ ਇੱਦਾਂ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਕਿਤੇ ਨਾ ਕਿਤੇ ਪੁਤਿਨ ਦਾ ਵੀ ਮੇ ਵੀ ਪਤਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੋਵੇ। ਰਾਜਗੁਰਮੀਤ ਸਿੰਘ ਜੀ, ਟਰੱਕਿੰਗ ਤੋਂ ਪਹਿਲਾਂ ਇੱਕ ਜ਼ਰੂਰੀ ਆਪਾਂ ਨਿਊਜ਼ ਸਾਂਝੀ ਕਰਨੀ ਆ। ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਰਸ਼ੀਆ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਆ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਪੁਟਿਨ ਨੇ ਰਿਜ਼ਰਵਿਸਟ ਨੂੰ ਕਾਲ ਕੀਤਾ ਹੈਗਾ ਵੀ ਹਰ ਇੱਕ ਬੰਦੇ ਨੂੰ ਜੁਆਇਨ ਕਰਨਾ ਪਊਗਾ ਯੂਕਰੇਨ ਦੇ ਅਗੇਂਸਟ, ਤੇ 1300 ਤੋਂ ਵੱਧ ਲੋਕ ਅਰੈਸਟ ਹੋਏ ਆ ਤੇ ਉੱਥੋਂ ਦੀਆਂ ਸਾਰੀਆਂ ਫਲਾਈਟਾਂ ਬੁੱਕ ਹੋ ਗਈਆਂ। ਲੋਕਾਂ ਨੇ ਰਸ਼ੀਆ ਤੋਂ ਹੁਣ ਬਾਹਰ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਦੇ ਕੋਲ ਫਲਾਈਟਸ ਨਹੀਂ ਮਿਲ ਰਹੀਆਂ ਹੈਗੀਆਂ। ਜੀ ਬਿਲਕੁਲ ਉਹਨੇ ਪੁਤਿਨ ਨੇ ਕਿਹਾ ਸੀਗਾ ਵੀ ਪਾਰਸ਼ਲ ਮੋਬਿਲਾਈਜੇਸ਼ਨ 3 ਲੱਖ ਜਿਹੜੇ ਲੋਕਾਂ ਨੂੰ ਯੂਕਰੇਨ ਦੇ ਵਿੱਚ ਘੱਲਣਾ ਸੀ, ਜਿਨ੍ਹਾਂ 'ਚ ਆਮ ਲੋਕ ਮੇ ਬੀ ਡਰਾਫਟਿੰਗ ਜਾਂ ਕੁਛ ਇੱਦਾਂ ਦਾ ਹੋਵੇ। ਸੋ ਉਸ ਤੋਂ ਡਰਦੇ ਪਹਿਲਾਂ ਹੀ ਲੋਕ ਜਿਹੜੇ ਆ ਉਹ ਉੱਥੋਂ ਨਿਕਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਇੱਕ ਟਾਈਮ ਦੇ ਉੱਤੇ ਪੁਤਿਨ ਨੇ ਜਿਹੜੀਆਂ ਗੱਲਾਂ ਨੂੰ ਲੁਕਾ ਕੇ ਰੱਖਿਆ ਸੀਗਾ ਰੂਸੀ ਲੋਕਾਂ ਤੋਂ, ਪਰ ਹੁਣ ਉਸਨੇ ਆਪਣੀ ਉਸ ਸਟ੍ਰੈਟਜੀ ਨੂੰ ਬਦਲਦੇ ਹੋਏ ਲੋਕਾਂ ਨੂੰ ਹੀ ਇਸ ਜੰਗ ਦੇ ਵਿੱਚ ਸੁੱਟਣ ਦਾ, ਝੋਕਣ ਦਾ ਜਿਹੜਾ ਫੈਸਲਾ ਉਹ ਲਿਆ ਆ। ਤੇ ਇੱਦਾਂ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਕਿਤੇ ਨਾ ਕਿਤੇ ਪੁਤਿਨ ਦਾ ਵੀ ਮੇ ਵੀ ਪਤਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੋਵੇ।